ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ ਸਰੋਤਿਓ। ਜਿਵੇਂ ਤੁਸੀਂ ਜਾਣਦੇ ਹੋ, ਪੰਜਾਬੀ ਰੇਡੀਓ USA ਦਾ ਵਿਸ਼ੇਸ਼ ਪ੍ਰੋਗਰਾਮ ਪੰਜਾਬ ਚੋਣ ਦੰਗਲ 2017, ਜਿਸ ਦੇ ਵਿੱਚ ਵੱਖ-ਵੱਖ ਪਾਰਟੀ ਦੇ ਵੱਖ-ਵੱਖ ਉਮੀਦਵਾਰਾਂ ਦੇ ਨਾਲ ਗੱਲਬਾਤ ਜਿਹੜੀ ਉਹ ਆਪਾਂ ਤੁਹਾਡੀ ਕਰਵਾਉਂਦੇ ਰਹਿੰਦੇ ਹਾਂ। ਅਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਵਿਸ਼ੇਸ਼ ਤੌਰ ਦੇ ਉੱਤੇ ਜਿਹੜੇ ਜੀ ਜੁੜ ਰਹੇ ਨੇ ਜਥੇਦਾਰ ਸੁਖਦੇਵ ਸਿੰਘ ਭੌਰ ਜੀ। ਇਹ ਕਿਸੇ ਇੰਟਰੋਡਕਸ਼ਨ ਦੇ ਮੁਹਤਾਜ ਤਾਂ ਨਹੀਂ। ਲੰਮਾ ਸਮਾਂ ਉਹਨਾਂ ਨੇ SGPC ਦੇ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ਅਤੇ ਜਿੱਦਾਂ ਆਪਾਂ ਜਾਣਦੇ ਹਾਂ ਵੀ ਜਿੱਦਾਂ ਪੰਜਾਬ ਦੇ ਵਿੱਚ ਪਿਛਲੇ ਇਸ ਟਾਈਮ ਜਿਹੜੀ ਸਰਕਾਰ ਚੱਲ ਰਹੀ ਹੈ ਉਹਨਾਂ ਦੇ ਕਾਰਜਕਾਲ ਦੇ ਦੌਰਾਨ ਬਹੁਤ ਸਾਰੀਆਂ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਵਾਪਰੀਆਂ ਜਿਸ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਗਾਤਾਰ ਹੁੰਦੀ ਰਹੀ। ਬਰਗਾੜੀ ਦੇ ਵਿੱਚ ਕਾਂਡ ਹੋਇਆ ਜਿਸ ਦੇ ਵਿੱਚ 2 ਸਿੱਖ ਸ਼ਹੀਦ ਹੋਏ। ਉਸ ਤੋਂ ਪਹਿਲਾਂ ਵੀ ਗੁਰਦਾਸਪੁਰ ਦੇ ਵਿੱਚ ਇੱਕ ਸਿੱਖ ਮੁੰਡਾ ਜਿਹੜਾ ਹੈ ਉਸ ਦੀ ਸ਼ਹਾਦਤ ਹੋਈ। ਸੋ ਉਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਜਥੇਦਾਰ ਸੁਖਦੇਵ ਸਿੰਘ ਭੌਰ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਸਾਰੇ ਅਹੁਦਿਆਂ ਤੋਂ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀਗਾ 2015 ਦੇ ਵਿੱਚ। ਉਸ ਤੋਂ ਬਾਅਦ ਦੇ ਵਿੱਚ ਕੱਲ੍ਹ ਇੱਕ ਜਿਹੜੀ ਵੱਡੀ ਘਟਨਾ ਇਹਨਾਂ ਦੇ ਨਾਲ ਸੰਬੰਧਿਤ ਵਾਪਰੀ ਆ ਵੀ ਇਹਨਾਂ ਨੇ ਆਮ ਆਦਮੀ ਪਾਰਟੀ ਨੂੰ ਉਹ ਜੁਆਇਨ ਕਰ ਲਿਆ ਆ। ਬੰਗੇ ਦੇ ਵਿੱਚ ਉਹਨਾਂ ਨੇ ਆਪਣੇ ਘਰੇ ਜਾ ਕੇ ਆਪਾਂ ਕਹਿ ਸਕਦੇ ਵੀ ਆਪਣੇ ਹੋਮ ਟਾਊਨ ਦੇ ਵਿੱਚ ਅਰਵਿੰਦ ਕੇਜਰੀਵਾਲ ਹੋਣਾ ਦੇ ਨਾਲ ਉੱਥੇ ਆਪਣੀ ਆਮ ਆਦਮੀ ਪਾਰਟੀ ਆ ਉਸ ਨੂੰ ਜੁਆਇਨ ਕੀਤਾ। ਸੋ ਅੱਜ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਸੁਖਦੇਵ ਸਿੰਘ ਭੌਰ ਜੀ ਹੋਣਾ ਦੇ ਨਾਲ। ਸੁਖਦੇਵ ਸਿੰਘ ਭੌਰ ਜੀ ਨਿੱਘੀ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਿਲਕੁਲ ਸੁਖਦੇਵ ਸਿੰਘ ਭੌਰ ਜੀ, ਜਿੱਦਾਂ ਸਾਰੇ ਜਣਿਆਂ ਨੂੰ ਇਹ ਪਤਾ ਹੀ ਆ ਵੀ ਤੁਸੀਂ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਸੀ ਅਕਤੂਬਰ 2015 ਦੇ ਵਿੱਚ ਜਿਹੜੀਆਂ ਘਟਨਾਵਾਂ ਵਾਪਰੀਆਂ। ਸੋ ਹੁਣ ਤੁਸੀਂ ਆਮ ਆਦਮੀ ਪਾਰਟੀ ਨੂੰ ਉਹ ਤੁਸੀਂ ਜੁਆਇਨ ਕਰ ਲਿਆ। ਕੀ ਤੁਹਾਡੇ ਮੁੱਖ ਕਾਰਨ ਰਹੇ ਵੀ ਤੁਸੀਂ ਇੱਕ ਹੁਣ ਸਿਆਸੀ ਪਾਰਟੀ ਨੂੰ ਛੱਡ ਕੇ ਦੂਜੀ ਸਿਆਸੀ ਪਾਰਟੀ ਉਸ ਦੇ ਵੱਲ ਨੂੰ ਰੁਖ ਕੀਤਾ? ਨਹੀਂ, ਦੇਖੋ, ਸਿਆਸੀ ਪਾਰਟੀ ਮੈਂ ਆਪਣੀ ਪੇਰੈਂਟ ਬੋਡੀ ਹੈ ਨਾ ਸ਼੍ਰੋਮਣੀ ਅਕਾਲੀ ਦਲ ਨੂੰ ਸਮਝਦਾ ਸੀ ਜੀ। ਪਰ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ ਵਿੱਚ ਜਿਸ ਤਰ੍ਹਾਂ ਨਾਲ ਬੜੀ ਜਲਦੀ ਅਕਾਲੀ ਦਲ ਦੀ ਪਰਿਭਾਸ਼ਾ ਬਦਲੀ, ਅਕਾਲੀ ਦਲ ਦੇ ਤੌਰ ਤਰੀਕੇ ਬਦਲੇ, ਅਕਾਲੀ ਦਲ ਦੀ ਕਾਰਜਸ਼ੈਲੀ ਬਦਲੀ, ਇਹਨੇ ਹਰ ਇੱਕ ਪੰਥਕ ਸੋਚ ਵਾਲੇ ਵਿਅਕਤੀ ਨੂੰ ਪਰੇਸ਼ਾਨ ਕੀਤਾ ਹੋਇਆ ਸੀ। ਜੀ ਜੀ। ਬਦਕਿਸਮਤੀ ਇਹ ਹੈ ਵੀ ਜਿਵੇਂ ਆਪ ਜੀ ਨੇ ਦੱਸਿਆ, ਜਦੋਂ ਪਾਣੀ ਸਿਰ ਤੋਂ ਉਸ ਵੇਲੇ ਲੰਘ ਗਿਆ, ਆਪਣੇ ਆਪ ਨੂੰ ਪੰਥਕ ਸਰਕਾਰ ਅਖਵਾਉਣ ਵਾਲੀ ਹਕੂਮਤ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਲਗਾਤਾਰ ਬੇਅਦਬੀ ਹੋਈ ਜੀ। ਬਰਗਾੜੀ ਕਾਂਡ ਦਾ ਵੀ ਆਪ ਜੀ ਨੇ ਜ਼ਿਕਰ ਕੀਤਾ। ਬਰਗਾੜੀ ਕਾਂਡ ਇੰਨਾ ਖੌਫਨਾਕ ਕਾਂਡ ਸੀ ਜਿਹਨੇ ਹਰ ਸਿੱਖ ਦੀ ਆਤਮਾ ਨੂੰ ਝੰਜੋੜ ਕੇ ਰੱਖ ਦਿੱਤਾ ਜੀ। ਔਰ ਉਹ ਇੰਨਾ ਮੈਂ ਸਮਝਦਾ ਭਿਆਨਕ ਕਾਰਾ ਸੀ। ਇੱਕ ਇਸ਼ਤਿਹਾਰ ਲਾਇਆ ਗਿਆ ਕੰਧਾਂ ਦੇ ਉੱਤੇ ਔਰ ਕੌਮ ਨੂੰ ਗੰਦੀਆਂ ਭੱਦੀਆਂ ਗਾਲਾਂ ਕੱਢੀਆਂ ਗਈਆਂ। ਗਾਲਾਂ ਕੱਢਣ ਤੋਂ ਬਾਅਦ ਫਿਰ ਮਹਾਰਾਜ ਜੀ ਉਹਨਾਂ ਨੇ ਲਿਖੇ ਹੋਏ ਪ੍ਰੋਗਰਾਮ ਤਹਿਤ ਬੇਅਦਬੀ ਕੀਤੀ। ਬੇਅਦਬੀ ਦੇ ਰੂਪ ਵਿੱਚ ਸੜਕ ਤੇ ਬੈਠੇ ਸ਼ਾਂਤਮਈ ਸਿੰਘਾਂ ਦੇ ਉੱਤੇ ਪੰਜਾਬ ਦੀ ਸਿੱਖਾਂ ਦੀ ਅਖਵਾਉਣ ਵਾਲੀ ਸਰਕਾਰ ਨੇ ਗੋਲੀਆਂ ਚਲਾ ਕੇ 2 ਸਿੰਘ ਸ਼ਹੀਦ ਕੀਤੇ ਜੀ। 100 ਦੇ ਕਰੀਬ ਜ਼ਖਮੀ ਹੋ ਗਿਆ। ਫਿਰ ਏਡੀ ਵੱਡੀ ਘਟਨਾ ਜਿਹਦੇ ਲਈ ਇੱਕ SIT ਬਣਾਈ ਗਈ ਪੰਜਾਬ ਸਰਕਾਰ ਵੱਲੋਂ, ਉਹਨੇ ਸਿੱਖਾਂ ਨੂੰ ਦੋਸ਼ੀ ਬਣਾ ਦਿੱਤਾ ਜੀ। ਔਰ ਜਦੋਂ ਸੱਚ ਸਾਹਮਣੇ ਆਇਆ ਤੇ ਉਸ SIT ਦੇ ਮੁਖੀ ਨੂੰ ਤੇ ਸਰਕਾਰ ਨੂੰ ਮਾਫ਼ੀ ਮੰਗਣੀ ਪਈ ਜੀ। ਦੋਸ਼ੀਆਂ ਨੂੰ ਉਹਨਾਂ ਨੂੰ ਦੋਸ਼ੀ ਬਣਾਏ ਸੀ ਉਹਨਾਂ ਨੂੰ ਛੱਡਣਾ ਪਿਆ ਬਾਇਜ਼ਤ ਜੀ। ਪਰ ਛੱਡਣ ਤੋਂ ਪਹਿਲਾਂ ਉਹਨਾਂ ਦੀ ਇੱਕ ਦੀ ਰੀੜ੍ਹ ਦੀ ਹੱਡੀ ਤੋੜ ਦਿੱਤੀ ਤੇ ਦੂਜਿਆਂ ਨੂੰ ਓਦਾਂ ਬਹੁਤ ਬੁਰੀ ਤਰ੍ਹਾਂ ਨਾਲ ਟੌਰਚਰ ਕੀਤਾ ਜੀ। ਫਿਰ ਇਸੇ ਹੀ ਸਰਕਾਰ ਨੇ ਜਿਹੜੀ ਆਪਣੇ ਆਪ ਨੂੰ ਪੰਥਕ ਮੁਖੌਟੇ ਥੱਲੇ ਵਿਚਰਦੀ ਸੀ, ਜਿਹੜੀ ਕਹਿੰਦੀ ਸੀ ਪੰਥ ਦੇ ਸਭ ਤੋਂ ਵੱਡੇ ਲੰਬੜਦਾਰ ਅਸੀਂ ਹਾਂ, ਬਾਕੀ ਤਾਂ ਪੰਥ ਦੇ ਦੁਸ਼ਮਣ ਰਾਜਨੀਤਿਕ ਪਾਰਟੀਆਂ ਜੀ ਜੀ, ਆਪਣੀ ਮਰਜ਼ੀ ਇਸ ਘਟਨਾ ਦੀ ਤਫਤੀਸ਼ ਕਰਨ ਦੇ ਲਈ ਜੁਡੀਸ਼ੀਅਲ ਕਮਿਸ਼ਨ ਬਣਾਇਆ ਗਿਆ। ਜਸਟਿਸ ਜੋਰਾ ਸਿੰਘ ਦੀ ਉਹਦੀ ਰਿਪੋਰਟ ਆਈ ਨੂੰ ਵੀ ਸਾਲ ਹੋ ਚੱਲਿਆ। ਇਸ ਹਕੂਮਤ ਨੇ ਉਸ ਰਿਪੋਰਟ ਦੇ ਉੱਤੇ ਮਿੱਟੀ ਤੱਕ ਨਹੀਂ ਝਾੜੀ। ਵੀ ਕੌਮ ਦਾ ਸੱਚ ਕਿਸੇ ਨੂੰ, ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਸੱਚ ਕਿਸੇ ਨੂੰ ਦੱਸਿਆ ਨਹੀਂ ਗਿਆ। ਪਰ ਬਦਕਿਸਮਤੀ ਇਹ ਆ, ਆਪਾਂ ਪਿੰਡਾਂ 'ਚ ਰਹਿਣ ਵਾਲੇ ਲੋਕ ਹਾਂ, ਛੋਟੇ ਪਿੰਡ, ਛੋਟੇ ਫਿਰਤੀ ਹਾਂ। ਜੇ ਕਿਸੇ ਦੇ ਬਜ਼ੁਰਗ ਨੂੰ ਕੋਈ ਧੱਕਾ ਵੀ ਮਾਰ ਦੇਵੇ ਨਾ, ਜੇ ਉਹਨੂੰ ਕੋਈ ਉੱਚਾ ਨੀਵਾਂ ਵੀ ਬੋਲ ਦੇਵੇ ਤਾਂ ਪੁੱਤਾਂ ਨੂੰ ਨੀਂਦ ਨਹੀਂ ਆਉਂਦੀ। ਉਹ ਰਾਤ ਨੂੰ ਉੱਬੜ ਕੇ ਉੱਠਦੇ ਆ ਵੀ ਆਪਾਂ ਇਸ ਬਾਪ ਦੀ ਹੋਈ ਬੇਅਦਬੀ ਦਾ ਬਦਲਾ ਲੈਣਾ।
ਜਿਹੜੀ ਸਰਕਾਰ ਬਣੀ ਪੰਥ ਦੇ ਨਾਂ ਤੇ ਹੋਵੇ, ਜਿਹੜੀ ਹਲਵਾ ਮੰਡਾਈ ਪੰਥ ਦੇ ਨਾਂ ਤੇ ਚਲਾਉਂਦੀ ਹੋਵੇ, ਸਿੱਖਾਂ ਦੇ ਸਤਿਗੁਰੂ ਸਾਹਿਬ ਜੀ ਦਾ ਅਪਮਾਨ ਹੋਇਆ ਲਗਾਤਾਰ, ਤੇ ਇਹ ਦੋਨੋਂ ਪਿਓ ਪੁੱਤ ਕੈਂਚੀਆਂ ਤੇ ਗਰੀਬਨ ਲੈ ਕੇ ਉਦਘਾਟਨਾਂ ਵਿੱਚ ਮਸਰੂਫ ਰਹੇ। ਜੀ ਕਦੀ ਕੋਈ ਇਸ ਗੱਲ ਦੇ ਉੱਤੇ ਇੱਕ ਕਦਮ ਵੀ ਨਾ ਵੱਧ ਸਕੇ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਫੜ ਲਏ ਕਿ ਨਹੀਂ ਫੜ ਲਏ। ਇਹ ਬਹੁਤ ਹੈਰਾਨੀਜਨਕ ਤਬਦੀਲੀ ਸੀ ਅਕਾਲੀ ਦਲ ਦੇ ਵਿੱਚ। ਔਰ ਦੂਜੀ ਹੈਰਾਨੀਜਨਕ ਤਬਦੀਲੀ ਇਹ ਸੀ ਵੀ ਆਪ ਸਾਰੇ ਜਾਣਦੇ ਹੋ, ਮੈਂ ਮਾੜਾ ਮਾੜਾ ਪੰਛੀ ਝਾੜ ਵੀ ਮਰਾਉਣਾ ਜੀ। ਅੰਮ੍ਰਿਤਸਰ ਦੇ ਵਿੱਚ ਇੱਕ ਪੁਲਿਸ ਅਫਸਰ ਦੀ ਲੜਕੀ ਨੂੰ ਸ਼ਰੇ ਬਾਜ਼ਾਰ ਗੁੰਡਿਆਂ ਨੇ ਛੇੜਿਆ ਜੀ ਜੀ। ਉਹ ਆਪਣੀ ਧੀ ਦੀ ਪੱਟ ਬਚਾਉਣ ਆਉਂਦਾ ਤੇ ਉਹਦਾ ਕਤਲ ਕਰ ਦਿੱਤਾ ਜਾਂਦਾ ਅਕਾਲੀਆਂ ਵੱਲੋਂ ਜੀ। ਉਹਦੀ ਲਾਸ਼ ਦੇ ਕੋਲ ਖੜ ਕੇ ਬਿਕਰਮ ਮਜੀਠੀਆ ਜ਼ਿੰਦਾਬਾਦ ਦੇ ਨਾਅਰੇ ਲਾਏ ਜਾਂਦੇ। ਤੇ ਇਸੇ ਤਰ੍ਹਾਂ ਮੈਂ ਤੁਹਾਨੂੰ 2-3 ਘਟਨਾ ਦੱਸਦਾ। ਲੁਧਿਆਣੇ ਇੱਕ ਹੋਟਲ ਦੇ ਮਾਲਕ ਨੂੰ ਯੂਥ ਅਕਾਲੀ ਦਲ ਦੇ ਬੰਦਿਆਂ ਨੇ ਮਾਰ ਦਿੱਤਾ ਨਾਲੇ ਝਗੜਾ ਹੋਣ ਤੋਂ ਬਾਅਦ। ਫਿਰ ਅੱਗੇ ਚਲੇ ਜਾਓ ਤੁਸੀਂ, ਜਿਹੜਾ ਸ਼ਿਵਲਾਲ ਡੋਡਾ ਜਿਹਦੇ ਨਾਲ ਜੇਲ੍ਹ ਵਿੱਚ ਮੁਲਾਕਾਤਾਂ ਕਰਦੇ ਜੀ ਜੀ। ਪੰਥਕ ਸੋਚ ਵਾਲੇ, ਪੰਥਕ ਚੜ੍ਹਦੀ ਕਲਾ ਲਈ ਜੂਝਣ ਵਾਲੇ ਆਪਣੀਆਂ ਸਜ਼ਾਵਾਂ ਭੁਗਤਣ ਤੋਂ ਬਾਅਦ ਵੀ ਜੇਲ੍ਹਾਂ ਵਿੱਚ ਰੁਲ ਰਹੇ, ਉਹਨਾਂ ਦਾ ਕਿਸੇ ਨੂੰ ਖਿਆਲ ਨਹੀਂ। ਪਰ ਆਪਣੇ ਮੁਲਾਜ਼ਮ ਭੀਮ ਟਾਂਕ ਦੇ ਅੰਗ ਵੱਢ ਕੇ ਕਤਲ ਕਰਨ ਵਾਲੇ ਸ਼ਿਵਲਾਲ ਡੋਡਾ ਦੇ ਨਾਲ ਜੇਲ੍ਹ ਵਿੱਚ ਜਾ ਕੇ ਅਕਾਲੀ ਮੁਲਾਕਾਤਾਂ ਕਰਦੇ। ਫਿਰ ਰਾਂਗਲਾ ਪਿੰਡ ਹੈ ਉੱਥੇ ਇੱਕ ਦਲਿਤ ਦੀਆਂ ਲੱਤਾਂ ਬਾਹਾਂ ਵੱਢ ਕੇ ਲੈ ਗਏ ਅਕਾਲੀ, ਉਹ ਇੱਕ ਘਟਨਾ। ਫਿਰ ਸੁਖਚੈਨ ਸਿੰਘ ਧਰਮਪੁਰਾ ਜਿਹੜਾ ਸੰਤ ਸਮਾਜ ਦਾ ਵੀ ਆਗੂ ਹੈ, ਸ਼੍ਰੋਮਣੀ ਕਮੇਟੀ ਦਾ ਵੀ ਮੈਂਬਰ ਹੈ, ਔਰ ਉਹਦਾ ਮੁੰਡਾ ਸਰਕਲ ਦਾ ਜਥੇਦਾਰ ਵੀ ਹੈ। ਉਹਦਾ ਲੜਕਾ ਜਿਹੜਾ ਉਹ ਇੱਕ ਵਪਾਰੀ ਨੂੰ ਅਗਵਾ ਕਰਕੇ ਲੈ ਜਾਂਦਾ, 1 ਕਰੋੜ ਦੀ ਫਰੌਤੀ ਲਈ ਜਾਂਦੀ ਹੈ, ਬਾਅਦ ਪੁਲਿਸ ਟਰੈਪ ਕਰ ਲੈਂਦੀ ਹੈ, ਬੰਦਾ ਵੀ ਛੁਡਾ ਲੈਂਦੀ ਹੈ, ਪੈਸੇ ਵੀ ਰਿਕਵਰ ਹੋ ਜਾਂਦੇ ਜੀ। ਮੈਂ ਇਹ ਗੱਲ ਤਾਂ ਤੁਹਾਨੂੰ ਇਹ ਸਾਰੀਆਂ ਮਾੜੀਆਂ ਯਾਦ ਕਰਾਈਆਂ ਜੀ ਜੀ। ਇਹ ਉਹ ਗੱਲਾਂ ਆ ਜਿਹੜੀਆਂ ਅਕਾਲੀ ਕਿਰਦਾਰ ਨੂੰ ਕਲੰਕਿਤ ਕਰਨ ਵਾਲੀਆਂ ਸੀ ਜੀ ਜੀ ਜੀ। ਪਰ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਨੇ ਇਹਨਾਂ ਦੋਸ਼ੀਆਂ ਦੇ ਵਿੱਚੋਂ ਕਿਸੇ ਇੱਕ ਨੂੰ ਵੀ ਅਕਾਲੀ ਦਲ ਵਿੱਚੋਂ ਬਾਹਰ ਦਾ ਰਸਤਾ ਨਹੀਂ ਦਿਖਾਇਆ, ਕਿਸੇ ਇੱਕ ਦੇ ਖਿਲਾਫ ਵੀ ਕੋਈ ਡਿਸਪਲਿਨਰੀ ਕਾਰਵਾਈ ਨਹੀਂ ਕੀਤੀ। ਤੇ ਮੈਨੂੰ ਤਾਂ ਏਦਾਂ ਲੱਗਣ ਲੱਗ ਪਿਆ ਵੀ ਉਹਨਾਂ ਨੂੰ ਲੋੜ ਹੀ ਏਦਾਂ ਦੇ ਅਕਾਲੀਆਂ ਦੀ, ਹੋਰ ਕਿਸੇ ਦੀ ਲੋੜ ਹੀ ਨਹੀਂ। ਜਿਹੜੇ ਫਰੌਤੀਆਂ ਕਰਨ, ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਰੋਲਣ, ਲੋਕਾਂ ਦੇ ਅੰਗ ਵੱਢਣ, ਲੋਕਾਂ ਤੋਂ ਫਰੌਤੀਆਂ ਲੈਣ ਅਗਵਾ ਕਰਕੇ, ਇਹ ਅਕਾਲੀ ਦਲ ਦਾ ਵਿਗੜ ਰਿਹਾ ਸਲੂਕ ਹੈ, ਇੰਨੀ ਤੇਜ਼ੀ ਨਾਲ ਵਿਗੜਿਆ। ਇਹਦੀ ਕਿਸੇ ਨੇ ਕੋਈ ਚਿੰਤਾ ਤੇ ਕੀ ਉਹਨਾਂ ਨੂੰ ਐਪਰੀਸ਼ੀਏਟ ਕੀਤਾ ਗਿਆ। ਜੇ ਭੋਲੇ ਦੇ ਨਾਲ, ਸਮਗਲਰ ਦੇ ਨਾਲ ਨਾ ਲੱਗਾ ਅਕਾਲੀਆਂ ਨੇ, ਜੇ ਫਰੌਤੀਆਂ ਕੀਤੀਆਂ ਅਕਾਲੀਆਂ ਨੇ ਕੀਤੀਆਂ। ਔਰ ਇਸ ਤੋਂ ਵੀ ਜਿਹੜੀ ਭਿਆਨਕ ਸਥਿਤੀ ਇਸ ਵੇਲੇ ਬਣੀ ਹੋਈ ਹੈ, ਜਿਸ ਅਕਾਲੀ ਦਲ ਦੇ ਉੱਤੇ ਹਮੇਸ਼ਾ ਹੀ ਸਿੱਖਾਂ ਨੂੰ ਮਾਣ ਸੀ ਵੀ ਸ਼ਹੀਦਾਂ ਦੀ ਜਥੇਬੰਦੀ ਜੀ ਜੀ, ਉਹਨੂੰ ਚੋਰਾਂ, ਲੁਟੇਰਾਂ, ਡਾਕੂਆਂ ਦੀ ਜਥੇਬੰਦੀ ਬਣਾ ਕੇ ਰੱਖਤਾ, ਫਰੌਤੀਆਂ ਲੈਣ ਵਾਲਿਆਂ ਦੀ ਜਥੇਬੰਦੀ ਬਣਾ ਕੇ ਰੱਖਤਾ ਜੀ। ਔਰ ਫਿਰ ਐਸਾ ਇੱਕ ਨਿਜ਼ਾਮ ਸੀ ਵੀ ਇਹ ਜਿਹੜੀ ਜਥੇਬੰਦੀ ਸੀ, ਇਹ ਗਰੀਬ ਨਵਾਜ਼ ਜਥੇਬੰਦੀ ਬਣਾਈ ਸੀ ਜੀ ਜੀ। ਇਸ ਜਥੇਬੰਦੀ ਦੇ ਵਿੱਚ ਵਰਕਰ ਦਾ ਸਤਿਕਾਰ ਹੁੰਦਾ ਸੀ। ਸੱਤਾ ਦੀ ਤਾਕਤ ਦੀ ਭੁੱਖ ਨੇ ਇਸ ਕਦਰ ਬਾਦਲ ਪਰਿਵਾਰ ਨੂੰ ਅੱਗੇ ਤੋਂ ਅੱਗੇ ਵਧਾਉਣ ਵਾਲੇ ਪਾਸੇ ਤੋਰਤਾ। ਜਿਵੇਂ ਮਹਾਰਾਜ ਬਾਣੀ ਚ ਕਹਿੰਦੇ ਨਾ ਵੀ ਜਿਉਂ ਪਾਵਕ ਇੰਧਨ ਨਹੀਂ ਧਰਾਪੇ, ਜਿਹਦਾ ਬਾਲਣ ਦੇ ਨਾਲ ਅੱਗ ਰੱਜ ਨਹੀਂ ਸਕਦੀ ਜੀ। ਮਾਇਆ ਦਾ ਮੋਹ ਵੀ ਏਦਾਂ ਹੀ ਬੰਦੇ ਨੂੰ ਲੱਗਣ ਲੱਗ ਪੈਂਦਾ, ਜਿੰਨੀ ਆਈ ਜਾਂਦੀ ਹੈ ਹੋਰ ਮਾਇਆ ਦੀ ਭੁੱਖ ਵਧੀ ਜਾਂਦੀ ਹੈ ਜੀ। ਪਿਓ ਸਰਪ੍ਰਸਤ, ਪੁੱਤ ਅਕਾਲੀ ਦਲ ਦਾ ਪ੍ਰਧਾਨ, ਪਿਓ ਮੁੱਖ ਮੰਤਰੀ, ਪੁੱਤ ਉਪ ਮੁੱਖ ਮੰਤਰੀ ਜੀ, ਤੇ ਘਰ ਵਾਲੀ ਸੈਂਟਰ ਦੀ ਵਜ਼ੀਰ, ਜਵਾਈ ਵਜ਼ੀਰ, ਭਣੋਈਆ ਵਜ਼ੀਰ, ਇਹ ਸਾਰਾ ਹੀ ਆਪਣੇ ਪਰਿਵਾਰਕ ਅਕਾਲੀ ਦਲ ਬਣਾ ਕੇ ਰੱਖ ਦਿੱਤਾ ਬਿਲਕੁਲ। ਤੇ ਜਿਹੜੇ ਚਹੇਤੇ ਸੀ, ਜਿਹੜਾ ਕੋਈ ਕਾਂਗਰਸ ਚੋਂ ਲਿਆਂਦਾ, ਕੋਈ ਹੋਰ ਪਾਸਿਓਂ ਲਿਆਂਦਾ, ਉਹਨਾਂ ਨੂੰ ਹਲਕਾ ਇੰਚਾਰਜ ਲਾਤਾ, ਜਿਵੇਂ ਥਾਣੇਦਾਰ ਲਾਏ ਹੁੰਦੇ। 100 ਸਾਲ ਦੇ ਅਕਾਲੀ ਵਿਚਾਰੇ, ਜਿਨ੍ਹਾਂ ਦੀਆਂ 15 ਸਾਲ ਜੇਲ੍ਹ ਹੈ, ਉਹਨਾਂ ਨੂੰ ਕੋਈ ਥਾਣੇ ਕੰਮ ਪੈ ਜਾਵੇ, ਤਸੀਲੇ ਕੰਮ ਪੈ ਜਾਵੇ, ਉਹਨਾਂ ਨੂੰ ਪਹਿਲਾਂ ਕਿਹਾ ਜਾਂਦਾ ਵੀ ਜਾਓ ਪਹਿਲਾਂ ਹਲਕਾ ਇੰਚਾਰਜ ਦੀ ਲੱਤ ਥੱਲੇ ਲੰਘ ਕੇ ਆਓ ਜੀ। ਜਿਹੜਾ ਇੰਨਾ ਵਿਗੜ ਚੁੱਕਾ ਰੂਪ ਸੀ, ਇਹਨੇ ਹਰ ਇੱਕ ਸਿੱਖ ਨੂੰ ਭੈਭੀਤ ਕੀਤਾ ਹੋਇਆ ਸੀ। ਔਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਕੋਈ ਵੀ ਜਿਹੜਾ ਅਣਖ ਵਾਲਾ ਸਿੱਖ ਹੈ, ਜਿਹੜੀਆਂ ਘਟਨਾਵਾਂ ਹੋਈਆਂ ਉਹਨੂੰ ਬਰਦਾਸ਼ਤ ਨਹੀਂ ਕਰ ਸਕਦਾ। ਇਹ ਜਿੰਨੀਆਂ ਮਰਜ਼ੀ ਡੀਂਗਾ ਮਾਰੀ ਜਾਣ, ਸਾਰੀ ਸਰਕਾਰ ਜੋ ਮਰਜ਼ੀ ਵੱਡੇ ਤੋਂ ਵੱਡੇ ਦਾਅਵੇ ਕਰੀ ਜਾਵੇ, ਪਰ ਜਿੱਦਾਂ ਕਾਂਗਰਸ ਨੂੰ ਹਰਿਮੰਦਰ ਸਾਹਿਬ ਤੇ ਹੋਇਆ ਹਮਲਾ ਦਾ ਦਾਗ ਕਾਂਗਰਸ ਅੱਜ ਤੱਕ ਨਹੀਂ ਧੋ ਸਕੀ ਜੀ ਜੀ, ਇਸੇ ਤਰ੍ਹਾਂ ਇਹ ਪਿਓ ਪੁੱਤ ਦੀ ਸਰਕਾਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਲਗਾਤਾਰ ਬੇਅਦਬੀ ਹੋਈ ਹੈ। ਔਰ ਦੋਸ਼ੀ ਇਹ ਨਾ ਫੜ ਸਕੇ,
ਇਸ ਕਲੰਕ ਨੇ ਇਸ ਪਰਿਵਾਰ ਦਾ ਵੀ ਪਿੱਛਾ ਨਹੀਂ ਛੱਡਣਾ, ਸਾਰੀ ਉਮਰ ਨਹੀਂ ਛੱਡਣਾ ਜੀ। ਸੁਖਦੇਵ ਸਿੰਘ ਭੌਰ ਜੀ, ਤੁਸੀਂ ਜੀ ਦੱਸੋ ਕੀ ਕਹਿਣਾ ਚਾਹੁੰਦੇ ਸੀ ਹੋਰ? ਔਰ ਜਿਹੜੇ ਬਦਲ ਰਹੇ ਹਾਲਾਤ ਹੈ, ਜਿਹੜੇ ਹਾਲਾਤ ਬਦਲੇ, ਮੈਂ ਜਦੋਂ ਦਾ ਅਸਤੀਫਾ ਦਿੱਤਾ 1.25 ਸਾਲ ਹੋ ਗਿਆ ਮੈਨੂੰ। ਜੀ ਬਿਲਕੁਲ। ਮੈਂ ਹਰ ਪੰਥਕ ਜਥੇਬੰਦੀ ਦੇ ਦਰ ਤੇ ਗਿਆ, ਮੈਨੂੰ ਸਾਰਿਆਂ ਨੇ ਅਪਰੋਚ ਵੀ ਕੀਤਾ ਵੀ ਤੁਸੀਂ ਸਾਡੇ ਨਾਲ ਚੱਲੋ, ਉਹਦਾ ਦੱਸੋ ਕਿਹੜਾ ਲੈਣਾ ਜੀ। ਮੈਂ ਉਹਨਾਂ ਨੂੰ ਇੱਕੋ ਹੀ ਬੇਨਤੀ ਕਰਦਾ ਰਿਹਾ ਵੀ ਦੇਖੋ, ਜਿਹੜੇ ਤੁਸੀਂ ਤੁਰੇ ਹੋਏ ਆ ਨਾ, ਤੁਸੀਂ ਬਹੁਤ ਵਾਰੀ ਅਜਮਾ ਹੋ ਚੁੱਕੇ, ਤੁਹਾਡੇ ਤੇ ਕੌਮ ਨੇ ਭਰੋਸਾ ਨਹੀਂ ਕੀਤਾ, ਤੁਹਾਡੀਆਂ ਨੀਤੀਆਂ ਨੂੰ ਫਲ ਨਹੀਂ ਲੱਗਾ, ਕੋਈ ਕਿਲੋਮੀਟਰ ਸਫ਼ਰ ਨਹੀਂ ਘਟਿਆ। ਮੈਂ ਕਿਹਾ ਤੁਸੀਂ ਆਪਾਂ ਸਾਰੇ ਹੀ ਦਲ ਭੰਗ ਕਰਕੇ ਆਪਾਂ ਪਿੱਛੇ ਹੋ ਜਾਂਦੇ ਹਾਂ, ਨੌਜਵਾਨਾਂ ਨੂੰ ਮੌਕਾ ਦੇ ਦਿਓ, ਨਵੇਂ ਚਿਹਰੇ ਮੋਹਰੇ ਲਿਆਓ, ਆਪਾਂ ਸਾਰੇ ਪਿੱਛੇ ਹੋ ਕੇ ਉਹਨਾਂ ਦੀ ਮਦਦ ਕਰਦੇ, ਕੋਈ ਨਵਾਂ ਸੈਟਅਪ ਬਣਾਓ, ਯੂਥ ਨੂੰ ਅੱਗੇ ਲਿਆਈਏ। ਯੂਥ ਬਹੁਤ ਪਰੇਸ਼ਾਨ ਹੈ, ਯੂਥ ਨੂੰ ਉਲਾਂਭੇ ਮਿਲ ਰਹੇ ਆ, ਯੂਥ ਕਰਨਾ ਚਾਹੁੰਦਾ, ਸਾਡੇ ਨਾਲ ਵੱਧ ਸਿਆਣਾ, ਉਹਨਾਂ ਨੂੰ ਮੋਹਰੇ ਲਾ ਲਈਏ ਜੀ। ਮੈਂ ਦੁੱਖ ਨਾਲ ਕਹਿਣਾ ਚਾਹੁੰਦਾ ਬਈ ਮੈਂ ਸਾਰੇ ਜਿੰਨੇ ਆਪਣੇ ਆਪ ਨੂੰ ਪੰਥਕ ਜਥੇਬੰਦੀਆਂ ਰਾਜਨੀਤੀ ਕਰ ਰਹੀਆਂ, ਉਹਨਾਂ ਨੂੰ ਇਹ ਬੇਨਤੀਆਂ ਆਪ ਵੀ ਕੀਤੀਆਂ, ਇੱਕ ਅਖਬਾਰ ਦੇ ਐਡੀਟਰ ਰਾਹੀਂ ਵੀ ਉਹਨੂੰ ਵਾਰ-ਵਾਰ ਭੇਜ ਕੇ ਕਰਵਾਈਆਂ ਜੀ, ਪਰ ਕਿਸੇ ਨੇ ਸਾਡੀ ਗੱਲ ਨਾ ਸੁਣੀ, ਕੋਈ ਸਾਂਝਾ ਪਲੇਟਫਾਰਮ ਬਣਾਉਣ ਲਈ ਸਹਿਮਤ ਨਹੀਂ ਹੋਇਆ। ਔਰ ਅਸੀਂ ਇਹ ਕੋਸ਼ਿਸ਼ ਵੀ ਕੀਤੀ ਤੇ ਚਲੋ ਪਾਰਟੀਆਂ ਵੀ ਰੱਖ ਲਓ, ਕੋਈ ਕਾਮਨ ਮਿਨੀਮਮ ਏਜੰਡਾ ਹੀ ਬਣਾ ਲਓ, ਉਹਦੇ ਤੇ ਕੰਮ ਕਰ ਲਓ। ਪੰਥਕ ਸਫਾ ਦੇ ਵਿੱਚ ਪੰਜਾਬ ਦੀ ਪੋਲੀਟਿਕਸ ਨੂੰ ਪੰਥ ਵਿੱਚ ਹੀ ਲਵਰੇਜ ਰੱਖਣਾ ਜੀ। ਫਿਰ ਉਸ ਤੋਂ ਬਾਅਦ ਮੈਂ ਜਿੰਨੇ ਸੰਤ ਮਹਾਂਪੁਰਸ਼ ਸੀ ਉਹਨਾਂ ਨੂੰ ਵੀ 2-4 ਜਿਹੜੇ ਜ਼ਿੰਮੇਵਾਰ ਸੀ ਉਹਨਾਂ ਕੋਲ ਵੀ ਗਿਆ ਤੇ ਚਲੋ ਛੱਡੋ ਰਾਜਨੀਤੀ ਨੂੰ, ਅਸੀਂ ਵੀ ਛੱਡ ਦੇਣੇ, ਤੁਸੀਂ ਕਿਸੇ ਦੀ ਵੀ ਮਦਦ ਨਾ ਕਰੋ ਰਾਜਨੀਤੀ ਜੀ। ਗੁਰੂ ਗ੍ਰੰਥ ਸਾਹਿਬ ਦੀ ਖਾਤਰ ਤਾਂ ਹਾਂ ਦਾ ਨਾਰਾ ਮਾਰੋ, ਜੋ ਸੱਚ ਹੈ ਉਹਨੂੰ ਤੁਸੀਂ ਕਿਸੇ ਇੱਕ ਪਲੇਟਫਾਰਮ ਤੇ ਖੜੇ ਕਰੋ। ਤੁਸੀਂ ਆਪਣਾ ਮੁਖੀ ਪਹਿਲਾਂ ਚੁਣਿਆ ਸੀ ਬਾਬੇ ਹਰਨਾਮ ਸਿੰਘ ਨੂੰ, ਉਹ ਟਕਸਾਲ ਦੀਆਂ ਨੀਤੀਆਂ ਦੇ ਉਲਟ ਕਾਰਵਾਈ ਕਰਨ ਲੱਗ ਪਿਆ ਜੀ। ਉਹ ਲੋਕਾਂ ਦੇ ਵਿੱਚ ਐਸਾ ਪ੍ਰਭਾਵ ਨਹੀਂ ਦੇ ਸਕਿਆ ਜਿਹੜਾ ਟਕਸਾਲ ਦਾ ਪ੍ਰਭਾਵ ਕਿਸੇ ਵੇਲੇ ਹੁੰਦਾ ਸੀ। ਤੁਸੀਂ ਇੰਨਾ ਹੀ ਕਰ ਲਓ ਵੀ ਤੁਸੀਂ ਕੋਈ ਚੰਗੀ ਸੋਚ ਵਾਲਾ, ਕੋਈ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਪੰਥ ਦੀ ਚੜ੍ਹਦੀ ਕਲਾ ਦਾ ਮਦਈ ਉਹਦੀ ਥਾਂ ਦੇ ਉੱਤੇ ਬਣਾ ਲਓ, ਉਹ ਵੀ ਨਾ ਚੱਲ ਸਕੇ। ਫਿਰ ਮੈਂ ਤੇ ਮਨ ਬਣਾ ਲਿਆ ਸੀ ਚੁੱਪ ਕਰਕੇ ਘਰੇ ਬਹਿ ਜਾਈਏ, ਸਾਡੀ ਤੇ ਪੇਸ਼ੇ ਨਹੀਂ ਸੀ ਜਾਂਦੀ। ਮੈਨੂੰ ਕਈ ਸੱਜਣਾ ਨੇ ਕਿਹਾ ਵੀ ਤੁਸੀਂ ਅੱਗੇ ਸਰਬਿੰਦ ਅਕਾਲੀ ਦਲ ਬਣਾਇਆ ਸੀ, ਟੌਲਾ ਸਾਹਿਬ ਪ੍ਰਧਾਨ ਸੀ, ਤੁਸੀਂ ਸਕੱਤਰ ਜਨਰਲ ਸੀ, ਵੀ ਤੁਸੀਂ ਉਹਨੂੰ ਰਿਵਾਈਵ ਕਰ ਲਓ। ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਮੇਰੇ ਕੋਲ ਨਾ ਤਾਂ ਇੰਨਾ ਧਨ ਹੈ, ਨਾ ਮੇਰੇ ਕੋਲ ਇੰਨੇ ਸਾਧਨ ਹੈ, ਮੈਂ ਵੱਡੇ ਵੱਡੇ ਧਨਵਾਨਾਂ ਦੇ ਨਾਲ ਲੜ ਸਕਣ ਦੀ ਸਮਰੱਥਾ ਨਹੀਂ ਰੱਖਦਾ, ਪੰਥ ਇਕੱਠਾ ਨਹੀਂ ਹੋ ਰਿਹਾ, ਮੈਂ ਕਿੱਥੇ ਜਾਵਾਂ। ਇਹ ਕੇਜਰੀਵਾਲ ਤੋਂ ਇੱਕ ਆਸ ਦੀ ਆਈ, ਜਿਹਨੇ ਮੈਂ ਸਮਝਦਾ ਵੀ 2 ਪੋੜਾਂ ਵਿੱਚ ਪਿੱਥਣਾ ਕੋਈ ਸੌਖਾ ਕੰਮ ਨਹੀਂ ਹੁੰਦਾ ਜੀ। ਇੱਕ ਪਾਸੇ ਕਾਂਗਰਸ, ਇੱਕ ਪਾਸੇ ਅਕਾਲੀ ਦਲ ਵਿੱਚ ਸਿਰ ਪਸਾਇਆ, ਤੇ ਮੈਂ ਪੰਜਾਬ ਨੂੰ ਵਾਸਤਵੀਕਰਨ ਦਿਖਾਉਂਦਾ ਜੀ। ਪੰਜਾਬ ਨੂੰ ਉਮੀਦ ਦੀ ਇੱਕ ਕਿਰਨ ਉਹਦੇ ਵਿੱਚੋਂ ਨਜ਼ਰ ਆਈ। ਉਹਨੇ ਲੋਕਾਂ ਨਾਲ ਵਾਅਦਾ ਵੀ ਕੀਤਾ ਵੀ ਮੈਂ ਪਰਿਵਾਰਵਾਦ ਦੇ ਖਿਲਾਫ ਹਾਂ, ਮੈਂ ਰਿਸ਼ਵਤਖੋਰੀ ਖਤਮ ਕਰਾਂਗਾ, ਮੈਂ ਸਿਆਸਤ ਦਾ ਜਿਹੜਾ ਪਰਿਵਾਰੀਕਰਨ ਹੈ, ਸਿਆਸਤ ਦਾ ਅਪਰਾਧੀਕਰਨ ਹੈ, ਸਿਆਸਤ ਦਾ ਵਪਾਰੀਕਰਨ ਹੋ ਗਿਆ, ਉਹਨੂੰ ਮੈਂ ਨੱਥ ਪਾਊਂਗਾ ਜੀ। ਪੰਜਾਬ ਦੇ ਲੋਕਾਂ ਨੇ ਉਸ ਉਮੀਦ ਨੂੰ ਬੜੀ ਨੀਝ ਵਾਲੀ ਨਿਗਾਹ ਨਾਲ ਵੇਖਿਆ, ਔਰ ਮੈਨੂੰ ਉਹ ਪਹਿਲਾਂ ਵੀ ਬਹੁਤ ਵਾਰੀ ਉਹਨਾਂ ਨੇ ਅਪਰੋਚ ਕੀਤਾ ਸੀ, ਉਹਨਾਂ ਦੇ ਸਾਰੇ ਸਾਥੀਆਂ ਨੇ ਜੀ। ਪਰ ਮੈਂ ਹਰ ਇੱਕ ਉਹਨਾਂ ਦੇ ਸਾਥੀ ਨੂੰ ਕਹਿੰਦਾ ਰਿਹਾ, ਚਾਹੇ ਉਹ ਭਾਈ ਜਰਨੈਲ ਸੀ, ਚਾਹੇ ਉਹ ਫੂਲਕਾ ਸਾਹਿਬ ਸੀ, ਚਾਹੇ ਸੰਜੇ ਸਿੰਘ ਸੀ, ਚਾਹੇ ਗੁਰਪ੍ਰੀਤ ਘੁੱਗੀ ਸੀ, ਮੇਰੇ ਕੋਲ ਘਰ ਵੀ ਆਏ ਪਹਿਲਾਂ ਵੀ ਜੀ। ਮੈਂ ਉਹਨਾਂ ਨੂੰ ਇਹ ਕਹਿੰਦਾ ਰਿਹਾ ਵੀ ਦੇਖੋ, ਮੈਂ ਤੁਹਾਡੇ ਆਗੂ ਕੋਲੋਂ ਇਹ ਬਚਨ ਲੈਣਾ ਚਾਹੁੰਦਾ ਵੀ ਜਿਹੜੀਆਂ ਪੰਥਕ ਮੰਗਾਂ ਪੰਥ ਨੂੰ ਦਰਪੇਸ਼ ਹੈ, ਜਿਹਦੇ ਕਰਕੇ ਅਸੀਂ ਘਰ ਬੈਠੇ ਹਾਂ, ਉਹਦੀ ਨਿਵਰਤੀ ਕਰਨ ਦੇ ਲਈ ਉਹ ਸੰਗਤ ਵਿੱਚ ਆ ਕੇ ਐਲਾਨ ਕਰੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਜੀ। ਲਾਈਨ ਦੇ ਵਿੱਚ ਥੋੜ੍ਹੀ ਪ੍ਰੋਬਲਮ ਆ ਸਰੋਤਿਓ, ਤੇ ਮੈਂ ਮੁੜ ਕੇ ਦੁਬਾਰਾ ਉਹਨਾਂ ਦੇ ਨਾਲ ਜਿਹੜੀ ਆਪਾਂ ਗੱਲਬਾਤ ਆ ਦੁਬਾਰਾ ਜੋੜਦੇ ਹਾਂ ਅਤੇ ਲਾਈਨ ਦੁਬਾਰਾ ਮਿਲਾਉਂਦੇ ਹਾਂ। ਜੁੜੇ ਰਹੋ ਇੱਦਾਂ ਪੰਜਾਬੀ ਰੇਡੀਓ USA ਨਾਲ।
ਜੀ ਲਾਈਨ ਦੁਬਾਰਾ ਆਪਾਂ ਜੁੜ ਚੁੱਕੀ ਆ। ਸੁਖਦੇਵ ਸਿੰਘ ਭੌਰ ਜੀ ਆਪਣੇ ਨਾਲ ਜਿਹੜੀ ਗੱਲ ਕਰ ਰਹੇ ਸੀ। ਜੀ ਸੁਖਦੇਵ ਸਿੰਘ ਭੌਰ ਜੀ, ਜਿਹੜੀ ਤੁਸੀਂ ਗੱਲ ਕਰ ਰਹੇ ਸੀ ਵੀ ਜਿਹੜੀਆਂ ਤੁਸੀਂ ਉਹਨਾਂ ਦੇ ਕੋਲੋਂ ਵਿਸ਼ੇਸ਼ ਮੰਗਾਂ ਰੱਖੀਆਂ ਵੀ ਪੰਥ ਦੀਆਂ ਜਿਹੜੀਆਂ ਮੰਗਾਂ ਆ, ਜੇ ਉਸ ਦੇ ਬਾਰੇ ਉਹ ਕੁਛ ਕਰਨਗੇ ਤਾਂ ਹੀ ਤੁਸੀਂ ਆਮ ਆਦਮੀ ਪਾਰਟੀ ਚਾਹੋਗੇ। ਹਾਂ, ਮੈਂ ਉਹਨਾਂ ਨੂੰ ਇਹ ਗੱਲ ਕਹੀ ਜੀ ਵੀ ਦੇਖੋ, ਪੰਜਾਬ ਦਾ ਪਾਣੀ ਪੰਜਾਬੀਆਂ ਦਾ ਜੀ, ਇਹ ਨਾ ਕਾਂਗਰਸੀਆਂ ਦਾ, ਨਾ ਅਕਾਲੀਆਂ ਦਾ, ਨਾ ਆਮ ਆਦਮੀ ਪਾਰਟੀ ਦਾ। ਪੰਜਾਬੀਆਂ ਦੇ ਇਸ ਸੰਘਰਸ਼ ਵਿੱਚ ਤੁਸੀਂ ਸਹਿਮਤੀ ਦਿੰਦੇ ਹੋ ਵੀ ਪੰਜਾਬ ਦਾ ਪਾਣੀ ਪੰਜਾਬ 'ਚ ਹੀ ਰਹੇਗਾ। ਜੀ, ਉਹ ਕਹਿੰਦੇ ਬਿਲਕੁਲ ਠੀਕ ਆ ਜੀ, ਇਹ ਲੜਾਈ ਲੜਾਂਗੇ ਜੀ। ਫਿਰ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ ਆ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ। ਹਰ ਸਿੱਖ ਮਾਨਸਿਕਤਾ ਪੀੜਤ ਹੈ। ਪੰਜਾਬ ਦੀ ਧਰਤੀ ਤੇ ਕੁਰਾਨ ਦੀ ਵੀ ਬੇਅਦਬੀ ਹੋ ਗਈ, ਗੀਤਾ ਦੀ ਵੀ ਬੇਅਦਬੀ ਹੋ ਗਈ, ਬਾਈਬਲ ਦੀ ਵੀ ਬੇਅਦਬੀ ਹੋਈ ਹੈ। ਤੁਸੀਂ ਬਚਨ ਦਿੰਦੇ ਆ ਹਰ ਬੰਦੇ ਦਾ ਧਰਮ ਜਿਹੜਾ ਸੁਰੱਖਿਅਤ ਰਹੇਗਾ ਤੁਹਾਡੇ ਰਾਜ ਵਿੱਚ। ਉਹ ਕਹਿਣ ਲੱਗੇ ਬਿਲਕੁਲ ਮੈਂ ਐਲਾਨ ਕਰਕੇ ਜਾਊਂਗਾ ਸੰਗਤ ਦੇ ਵਿੱਚ। ਔਰ ਇਹ ਸਾਰੀਆਂ ਗੱਲਾਂ ਹੋਣ ਤੋਂ ਬਾਅਦ ਫਿਰ ਉਹਨਾਂ ਨੇ ਮੈਨੂੰ ਘਰ ਆ ਗਿਆ, ਮੇਰੇ ਘਰ ਆ ਕੇ ਉਹਨਾਂ ਨੇ ਇਹ ਸਾਰੀਆਂ ਗੱਲਾਂ, ਜਿਹੜੇ ਮੇਰੇ 2-4 ਹਜ਼ਾਰ ਸਪੋਰਟਰ ਸੀਗੇ ਇੱਥੇ ਇਕੱਠੇ, ਉਹਨਾਂ ਸਾਰਿਆਂ ਦੇ ਵਿੱਚ ਆ ਕੇ ਇਹ ਗੱਲ ਕਹੀ ਵੀ ਜੋ ਇਹਨਾਂ ਦੀ ਮੰਗ ਹੈ ਬਿਲਕੁਲ ਵਾਜਬ ਹੈ ਔਰ ਇਹਨਾਂ ਨੇ ਕੋਈ ਮੰਗ ਨਹੀਂ ਰੱਖੀ ਸਾਡੇ। ਮੈਂ ਕਿਹਾ ਵੀ ਠੀਕ ਹੈ, ਫਿਰ ਮੈਂ ਤੁਹਾਡੇ ਸੰਘਰਸ਼ ਦਾ ਸਾਥੀ ਬਣ ਕੇ ਤੁਰਾਂਗਾ ਜੀ। ਬਸ ਇੰਨੀ ਕੁ ਗੱਲ ਜੀ। ਸੋ ਸੁਖਦੇਵ ਸਿੰਘ ਭੌਰ ਜੀ, ਬਿਲਕੁਲ ਹੁਣ ਜਿਹੜੀਆਂ ਚੋਣਾਂ ਆ ਵਿਧਾਨ ਸਭਾ ਦੀਆਂ ਬਹੁਤ ਨਜ਼ਦੀਕ ਆ। ਤੁਸੀਂ ਆਪਾਂ ਕਹਿ ਸਕਦੇ ਹਾਂ ਵੀ 2-2.5 ਹਫ਼ਤੇ ਪਹਿਲੋਂ ਜਿਹੜਾ ਤੁਸੀਂ ਇਸ ਪਾਰਟੀ ਦੇ ਨਾਲ ਹੁਣ ਜੁੜੇ ਹੋ। ਤੁਸੀਂ SGPC ਦੇ ਵਿੱਚ ਲੰਮਾ ਸਮਾਂ ਜਿਹੜੀਆਂ ਆਪਣੀਆਂ ਸੇਵਾਵਾਂ ਦਿੱਤੀਆਂ ਆ। ਇਹ SGPC ਦੇ ਉੱਤੇ ਹਮੇਸ਼ਾ ਇਹ ਜਿਹੜੇ ਦੋਸ਼ ਲੱਗਦੇ ਰਹੇ ਆ ਵੀ SGPC ਬਾਦਲਾਂ ਦੇ ਘਰੋਂ ਉਹਨਾਂ ਦੇ ਜੇਬਾਂ ਦੇ ਵਿੱਚੋਂ ਜਿਹੜੀ ਆ ਉਸ ਤਰੀਕੇ ਦੇ ਨਾਲ ਚੱਲਦੀ ਆ। ਕੀ ਹੁਣ ਜਦੋਂ ਤੁਸੀਂ ਇੱਕ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਆ ਗਏ ਹੋ, ਕੀ ਆਮ ਆਦਮੀ ਪਾਰਟੀ ਜੇ ਉਹਨਾਂ ਦੀ ਸਰਕਾਰ ਬਣਦੀ ਆ, ਕੀ SGPC ਨੂੰ ਆਜ਼ਾਦ ਕਰਾਉਣ ਦੀ ਜਿਹੜੀ ਗੱਲ ਹਮੇਸ਼ਾ ਬੜੇ ਲੰਮੇ ਸਮੇਂ ਤੋਂ ਜਿਹੜੀ ਚੱਲ ਰਹੀ ਆ, ਉਸ ਦੇ ਉੱਤੇ ਵੀ ਤੁਹਾਡੇ ਜਿਹੜੇ ਆ ਜੀ ਕੁਛ ਕਦਮ ਹੋਣਗੇ? ਮੈਂ ਇਹ ਗੱਲ ਜਨਤਕ ਤੌਰ ਤੇ ਉਹਨਾਂ ਕੋਲੋਂ ਕਹਾਈ ਹੈ ਇੱਥੇ ਕੱਲ੍ਹ ਜੀ। ਉਹਦੇ ਵਿੱਚ ਇਹ ਕਿਹਾ ਵੀ ਤੁਸੀਂ ਇਹ ਵੀ ਵਚਨ ਕਰੋ ਵੀ ਤੁਸੀਂ ਧਰਮ ਵਿੱਚ ਦਖਲ ਨਹੀਂ ਦਿਓਗੇ। ਮੈਂ ਦਖਲ ਚਾਹੇ ਬਾਦਲ ਸਰਕਾਰ ਦਾ ਹੋਵੇ, ਚਾਹੇ ਕਾਂਗਰਸ ਸਰਕਾਰ ਦਾ ਹੋਵੇ, ਚਾਹੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੋਵੇ ਜੀ, ਮੈਂ ਧਰਮ ਦੇ ਵਿੱਚ ਕਿਸੇ ਵੀ ਸਰਕਾਰੀ ਦਖਲ ਨੂੰ ਗਲਤ ਸਮਝਦਾ। ਔਰ ਮੈਂ ਇਹ ਸਮਝਦਾ ਕਿ SGPC ਸਿੱਖਾਂ ਦੀ ਸੰਸਥਾ ਹੈ, ਨਾ ਅਕਾਲੀਆਂ, ਨਾ ਕਾਂਗਰਸੀਆਂ, ਨਾ ਕਿਸੇ ਹੋਰ ਦੀ ਜੀ। ਉਹਦੀ ਚੋਣ, ਮੈਂਬਰਾਂ ਦੀ ਚੋਣ ਕਰਨ ਦਾ ਵੀ ਨਰੋਲ ਸਿੱਖਾਂ ਨੂੰ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਨੂੰ ਵੀ ਉਹਦੇ ਵਿੱਚ ਦਖਲ ਨਹੀਂ ਦੇਣਾ ਚਾਹੀਦਾ। ਔਰ ਇਹ ਬਚਨ ਵੀ ਉਹਨਾਂ ਨੇ ਸੰਗਤ ਵਿੱਚ ਦਿੱਤਾ ਵੀ ਅਸੀਂ ਧਾਰਮਿਕ ਆਸਥਾਵਾਂ ਦੀ ਕਦਰ ਤਾਂ ਕਰਾਂਗੇ ਪਰ ਧਰਮ ਵਿੱਚ ਦਖਲ ਨਹੀਂ ਦੇਵਾਂਗੇ ਜੀ। ਜੀ, ਸੋ ਇਹ ਜਿਹੜੀ ਚੀਜ਼ ਆ ਤੁਸੀਂ ਸਪਸ਼ਟ ਕੀਤੀ। ਅਤੇ ਜਿਹੜੇ ਵਾਕਿਆ ਜਿਹੜੇ ਦੋਸ਼ ਲੱਗਦੇ ਨੇ ਜਿਹੜੇ SGPC ਦੇ ਉੱਤੇ, ਤੁਸੀਂ ਅੰਦਰ ਰਹਿੰਦੇ ਹੋਏ ਵੀ ਕਈ ਵਾਰੀ ਇਸ ਚੀਜ਼ ਦੇ ਖਿਲਾਫ ਜਿਹੜੇ ਬੋਲਦੇ ਹੋ, ਅਤੇ ਕੀ ਹੋਰ ਵੀ ਕੋਈ SGPC ਦੇ ਵਿੱਚ ਐਸੇ ਮੈਂਬਰ ਹੈਗੇ ਨੇ ਜਿਹੜੇ ਉਹਨਾਂ ਤੋਂ ਬਹੁਤ ਦੁਖੀ ਨੇ ਅਤੇ ਆਪਣਾ ਕਹਿ ਲਓ ਵੀ ਇਹਨਾਂ ਤੋਂ ਛੁਟਕਾਰਾ ਚਾਹੁੰਦੇ ਨੇ ਪਰ ਕਿਸੇ ਤਰੀਕੇ ਨਾਲ ਫਸੇ ਨੇ ਅਤੇ ਆ ਨਹੀਂ ਰਹੇ ਬਾਹਰ? ਦੇਖੋ, ਮੇਰੇ ਕੱਲ੍ਹ ਸ਼ਾਮਲ ਹੋਣ ਦੇ ਨਾਲ ਜੀ ਅੱਜ ਮੈਨੂੰ 2 ਹੋਰ ਐਗਜ਼ੈਕਟਿਵ ਮੈਂਬਰ ਜਿਹੜੇ ਸਾਡੇ ਨਾਲ ਰਹੇ, ਉਹਨਾਂ ਦਾ ਟੈਲੀਫੋਨ ਆਇਆ ਵੀ ਤੁਸੀਂ ਇਕੱਲੇ ਕੰਮ ਸ਼ਾਮਲ ਹੋ ਗਏ, ਅਸੀਂ ਵੀ ਨਾਲ ਹੋਣਾ ਜੀ। ਤੇ ਉਹ ਟਾਈਮ ਮੰਗ ਰਹੇ ਸੀ ਔਰ ਮੈਂ ਪੰਜਾਬ ਦੇ 2 DC ਤੇ 2 ADC ਰਹੇ ਬੰਦੇ, 5 ਉਹਨਾਂ ਦੇ ਨਾਲ ਹੋਰ ਆਫਿਸਰ ਤੇ ਹੋਰ 10-15 ਜ਼ਿੰਮੇਵਾਰ ਜਿਹੜੇ ਸਿੱਖ ਹੈ ਪੰਜਾਬ ਦੇ ਜੀ, ਉਹਨਾਂ ਨੇ ਮੈਨੂੰ ਅੱਜ ਅਪਰੋਚ ਕਰਕੇ ਕਿਹਾ ਵੀ ਸਾਨੂੰ ਵੀ ਨਾਲ ਸ਼ਾਮਿਲ ਕਰਾਓ, ਅਸੀਂ ਵੀ ਇਸ ਕਾਫਲੇ ਦਾ ਹਿੱਸਾ ਬਣਨਾ ਚਾਹੁੰਦੇ ਜੀ। ਔਰ ਮੈਨੂੰ ਅੱਜ ਬਹੁਤ ਵੱਡੇ ਪੱਧਰ ਤੇ ਇਸ ਗੱਲ ਦਾ ਹੁੰਗਾਰਾ ਵੀ ਮਿਲਿਆ। ਜਦੋਂ ਲੋਕ ਪਰੇਸ਼ਾਨ ਹੁੰਦੇ ਆ ਨਾ, ਉਜਾਗਰ ਸਿੰਘ ਵਡਾਲੀ ਜਥੇਦਾਰ ਨੂੰ ਰਗੜ ਕੇ ਇੱਕ ਹੋਰ ਕੋਲੋਨਾਈਜ਼ਰ ਨੂੰ ਜਗ੍ਹਾ ਦੇ ਦਿੱਤੀ ਉੱਥੇ ਉਹਨਾਂ ਦੀ ਥਾਂ ਤੇ ਬਹੁਤ ਪਰੇਸ਼ਾਨੀ ਵਿੱਚ ਮੈਨੂੰ ਉਸ ਹਲਕੇ ਚੋਂ, ਅਨੰਦਪੁਰ ਸਾਹਿਬ ਪਾਰਲੀਮੈਂਟਰੀ ਹਲਕੇ ਚੋਂ ਬਹੁਤ ਵੱਡੀ ਇੱਕ ਧਿਰ ਹੈ, ਉਹਨਾਂ ਦਾ ਵੀ ਫੋਨ ਆਇਆ ਵੀ ਅਸੀਂ ਇਕੱਠ ਕਰਨਾ ਵੱਡਾ, ਤੁਸੀਂ ਆਓ ਤੇ ਸਾਨੂੰ ਵੀ ਇਸ ਕਾਫਲੇ ਦਾ ਹਿੱਸਾ ਬਣਾਓ। ਮੈਨੂੰ ਇਹ ਲੱਗਦਾ ਵੀ ਪੰਜਾਬ ਦਾ ਕੋਈ ਵਰਗ ਵੀ ਇਹਨਾਂ ਤੋਂ ਸੰਤੁਸ਼ਟ ਨਹੀਂ। ਧਰਮੀ ਅਖਵਾਉਣ ਵਾਲੇ ਧਰਮ ਦੇ ਅਪਮਾਨ ਤੋਂ ਦੁਖੀ ਹੈ ਜਿਹੜਾ ਇਹਨਾਂ ਨੇ ਨਿਰੰਤਰ ਕੀਤਾ ਔਰ ਉਹਦੇ ਬਾਰੇ ਇਹਨਾਂ ਦੇ ਕੰਮ ਜਿਉਂ ਤੱਕ ਨਹੀਂ ਸਰਕੀ। 3 ਹਫ਼ਤੇ ਸੜਕਾਂ ਰੋਕੀ ਰੱਖੀਆਂ ਖਾਲਸਾ ਪੰਥ ਨੇ ਜੀ, ਨਾ ਇਹਨਾਂ ਦਾ ਕੋਈ ਜਥੇਦਾਰ ਪਹੁੰਚ ਸਕਿਆ, ਨਾ ਅਕਾਲੀ ਦਲ ਦਾ ਪ੍ਰਧਾਨ ਪਹੁੰਚ ਸਕਿਆ ਤੇ ਨਾ ਹੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਪਹੁੰਚ ਸਕਿਆ, ਨਾ ਸਰਕਾਰ ਦਾ ਮੁਖੀ ਪਹੁੰਚ ਸਕਿਆ। ਸਿੱਖ ਹੁਣ ਇਹ ਸੋਚਣ ਲਈ ਮਜਬੂਰ ਹੋ ਗਏ ਵੀ ਜੇ ਗੁਰੂ ਸਾਹਿਬ ਦੀ ਰਾਖੀ ਨਹੀਂ ਕਰ ਸਕਦੇ ਤੇ ਇਹਨਾਂ ਦਾ ਚਾਰ ਪਾਉਣਾ ਸੀ, ਇਹ ਕਾਹਦੀ ਸਿੱਖਾਂ ਦੀ ਪਾਰਟੀ ਦਾ ਜੀ। ਤੇ ਦੂਸਰੇ ਪਾਸੇ ਜਿਹੜੇ ਇਹਨਾਂ ਨੇ ਮੁੰਡਿਆਂ ਦੇ ਤੌਰ ਤੇ ਪਾਲੇ ਹੋਏ ਮੰਤਰੀ ਹੈ,
ਜਿਹੜੇ ਲੋਕਾਂ ਨੂੰ ਦਬਕੇ ਮਾਰ ਕੇ ਝੂਠੇ ਪਰਚਿਆਂ 'ਚ ਫਸਾਉਂਦੇ ਆ। ਮਲੂਕੇ ਵਰਗਾ ਤਾਂ ਧੀਆਂ ਦੇ ਵੀ ਥੱਪੜ ਮਾਰਨ ਲੱਗਾ ਗੁਰੇਜ਼ ਨਹੀਂ ਕਰਦਾ, ਉਹਨਾਂ ਦੇ ਧੀਆਂ ਖਿੱਚਣ ਲੱਗਾ ਵੀ ਗੁਰੇਜ਼ ਨਹੀਂ ਕਰਦਾ। ਆ ਪਿੱਛੇ ਜਿਹੇ ਇੱਕ ਪੁਲਿਸ ਵਾਲੇ ਨੂੰ ਗਾਲਾਂ ਕੱਢ ਦਿੱਤੀਆਂ, ਵਿਚਾਰੇ ਨੂੰ ਡਿਊਟੀ ਕਰਦੇ ਨੇ। ਤੇ ਉਹ ਇਹਨਾਂ ਨੂੰ ਨਾ ਕੋਈ ਧਰਮ ਨਾ ਵਾਹ ਵਾਸਤਾ, ਅਰਦਾਸ ਉਹਨੇ ਬਦਲ ਕੇ ਰੱਖ ਦਿੱਤੀ, ਸ਼ਹਿ ਇਹਨਾਂ ਦੀ। ਇਹ ਵਿੱਚ ਤਮਾਸ਼ਾ ਦੇਖਦੇ ਆ। ਤੇ ਜੇ ਅਕਾਲੀ ਦਲ ਦਾ ਪ੍ਰਧਾਨ ਭੂਮੀ ਪੂਜਨ ਕਰਨ ਲੱਗ ਪਿਆ ਤੇ ਫਿਰ ਇਹ ਅਕਾਲੀ ਦਲ ਦਾ ਸਰੂਪ ਸਿੱਖ ਸਰੂਪ ਕਿੱਥੋਂ ਰਹਿ ਗਿਆ? ਜੀ ਬਿਲਕੁਲ। ਇੱਕ ਗੱਲ ਤਾਂ ਜੀ ਭੌਰ ਜੀ, ਇਹ ਗੱਲ ਤਾਂ ਪੱਕੀ ਸਪਸ਼ਟ ਹੀ ਆ ਵੀ ਜਦੋਂ ਗਗਨੇਜੇ ਵਰਗੇ ਦੇ ਉੱਤੇ ਕੋਈ ਹਮਲਾ ਹੁੰਦਾ ਤੇ ਉਦੋਂ ਜਿਹੜੇ ਆ ਮੁੱਖ ਮੰਤਰੀ, ਉਪ ਮੁੱਖ ਮੰਤਰੀ ਦੇ ਸਾਰੇ ਹੀ ਜਿਹੜੇ ਆ ਉਹ ਪਹੁੰਚ ਜਾਂਦੇ ਨੇ। ਤੇ ਪਰ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ, ਬਰਗਾੜੀ ਦੇ ਵਿੱਚ ਇੰਨਾ ਕੁਛ ਹੋਇਆ, ਉਸ ਤੋਂ ਪਹਿਲਾਂ ਕਿੰਨੀਆਂ ਘਟਨਾਵਾਂ ਜਿਹੜੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਹੋਈਆਂ ਆ, ਉਸ ਦੇ ਉੱਤੇ ਜਿਹੜੀ ਹੈ ਬਿਲਕੁਲ ਵੀ ਇਹ ਪਹੁੰਚਦੇ ਨਹੀਂ, ਅੱਜ ਤੱਕ ਨਹੀਂ ਪਹੁੰਚਿਆ ਜੀ, ਅਜੇ ਤੱਕ ਨਹੀਂ ਪਹੁੰਚਿਆ। ਪਹਿਲੀ ਜੂਨ 2015 ਦਾ ਮਹਾਰਾਜ ਦਾ ਸਰੂਪ ਚੋਰੀ ਹੋਇਆ ਜੀ, ਤੇ 2 ਸਾਲ ਹੋ ਚੱਲੇ, ਪੌਣੇ 2 ਸਾਲ ਹੋ ਗਏ, ਅਜੇ ਤੱਕ ਨਹੀਂ ਕੋਈ ਕਾਰਵਾਈ ਹੋਈ। ਪੌਣੇ 2 ਸਾਲਾਂ 'ਚ ਜੀ। ਤੇ ਫਿਰ 8 ਤਰੀਕ ਨੂੰ ਬੇਅਦਬੀ ਹੋਈ, 8 ਅਕਤੂਬਰ ਨੂੰ, 12 ਤਰੀਕ ਨੂੰ ਧਰਨਾ ਲੱਗਾ, 12 ਅਕਤੂਬਰ ਨੂੰ, 14 ਅਕਤੂਬਰ ਨੂੰ ਗੋਲੀ ਚੱਲ ਗਈ ਤੇ 18 ਤਰੀਕ ਨੂੰ ਮੈਂ ਅਸਤੀਫਾ ਦਿੱਤਾ, 18 ਅਕਤੂਬਰ ਨੂੰ। ਤੇ ਅੱਜ ਤੱਕ ਕੋਈ ਕਾਰਵਾਈ ਵੀ ਨਹੀਂ ਸਰਕਾਰ ਅਮਲ ਵਿੱਚ ਲਿਆ ਸਕੀ। ਜੁਡੀਸ਼ੀਅਲ ਕਮਿਸ਼ਨ ਦੀ ਰਿਪੋਰਟ ਦੀ ਤਾਂ ਰੱਸੀ ਵੀ ਨਹੀਂ ਖੋਲੀ ਇਹਨਾਂ ਨੇ ਹਜੇ ਤੱਕ। ਇਹ ਤਾਂ ਕਈ ਵਾਰੀ ਇਹ ਲੱਗਦਾ ਵੀ ਜੇ ਇਹਨਾਂ ਨੇ ਇਹ ਇੰਨੀ ਨਾ ਅਹਿਲਤਾ ਹੈ, ਨਹੀਂ ਕਰ ਸਕੇ ਤੇ ਕਿਤੇ ਇਹਨਾਂ ਨੇ ਤਾਂ ਨਹੀਂ ਕਰਵਾਈ ਜਿਹੜੀ ਰਿਪੋਰਟਾਂ ਨਹੀਂ ਖੋਲਦੇ। ਜੀ ਬਿਲਕੁਲ। ਇਹ ਜਿਹੜੇ ਬਹੁਤ ਸਾਰੇ ਕੀ ਮਜਬੂਰੀ ਹੈ ਜਿਹੜੀ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਏਡੀ ਬੇਅਦਬੀ ਤੋਂ ਬਾਅਦ ਵੀ ਆਪਣੇ ਬਣਾਏ ਕਮਿਸ਼ਨ ਦੀ ਰਿਪੋਰਟ ਵੀ ਖੋਲ੍ਹਣ ਨੂੰ ਤਿਆਰ ਜੀ। ਬਿਲਕੁਲ ਸੁਖਦੇਵ ਸਿੰਘ ਭੌਰ ਜੀ, ਮੈਨੂੰ ਪਤਾ ਹੈ ਵੀ ਤੁਸੀਂ ਜਾਣਾ ਵੀ ਹੈ ਅੱਗੇ, ਤੁਹਾਡੀਆਂ ਮੀਟਿੰਗਸ ਵੀ ਹੋਰ ਨੇ ਹੈਗੀਆਂ ਅੱਗੇ। ਅਤੇ ਮੈਂ ਤੁਹਾਨੂੰ ਇਹ ਵੀ ਜਿਹੜਾ ਪੁੱਛਣਾ ਚਾਹੁੰਦਾ ਸੁਖਦੇਵ ਸਿੰਘ ਭੌਰ ਜੀ ਵੀ NRI, ਕਿਉਂਕਿ ਹੁਣ ਆਪਾਂ ਇੱਥੇ ਬਾਹਰਲੇ ਮੁਲਕਾਂ ਦੇ ਵਿੱਚ ਬਹੁਤ ਸਾਰੇ ਸਿੱਖ ਪੰਜਾਬੀ ਜਿਹੜੇ ਉਹ ਵੱਸਦੇ ਨੇ, ਉਹਨਾਂ ਨੂੰ ਬਹੁਤ ਜਿਹੜੀਆਂ ਸਮੱਸਿਆਵਾਂ ਦਾ ਜਿਹੜਾ ਸਾਹਮਣਾ ਆ ਉਹ ਕਰਨਾ ਪੈਂਦਾ ਆ। ਤੁਹਾਡਾ ਵੀ ਕਾਫੀ ਇੱਕ ਚੰਗਾ ਰੁਤਬਾ ਆ NRIs ਦੇ ਵਿੱਚ। ਤੁਸੀਂ ਇਹਨਾਂ ਨੂੰ ਜਿਹੜਾ ਜੀ ਕੀ ਇੱਕ ਆਮ ਆਦਮੀ ਪਾਰਟੀ ਦੇ ਹੁਣ ਤੁਸੀਂ ਸੀਨੀਅਰ ਵਾਈਸ ਪ੍ਰਧਾਨ ਜਿਹੜੇ ਨਿਯੁਕਤ ਕੀਤੇ ਗਏ ਹੋ, ਤੁਸੀਂ ਉਹਨਾਂ ਦੀ ਪਾਰਟੀ ਦੇ ਵੱਲੋਂ ਕੀ ਤੁਸੀਂ NRIs ਨੂੰ ਸੁਨੇਹਾ ਦੇਣਾ ਚਾਹੁੰਦੇ ਹੋ? ਮੈਂ ਹਰ ਪੰਜਾਬ ਦਰਦੀ ਨੂੰ ਜਿਹੜਾ ਪੰਜਾਬ ਦੇ ਵਿੱਚ ਪੰਜਾਬੀਅਤ ਨੂੰ ਬਚਾਉਣ ਦਾ ਮੁਦਈ ਹੈ, ਇਨਸਾਫ ਪਸੰਦ ਹੈ, ਜਿਹਦੀ ਸੋਚ ਵਿੱਚ ਬਾਬੇ ਨਾਨਕ ਦੀ ਹੱਕ ਪਰਾਇਆ ਨਾਨਕਾ ਉਹ ਸੂਰ ਉਸ ਗਾਏ ਵਾਲੀ ਵਿਵਸਥਾ ਹੈ, ਜਿਹੜਾ ਮਜ਼ਲੂਮ ਦਾ ਰੱਖਿਅਕ ਹੋਣ ਦਾ ਦਾਅਵਾ ਕਰਦਾ, ਸਹੀ ਮਾਇਨੇ ਵਿੱਚ ਗੁਰੂ ਦਾ ਸਿੱਖ ਹੈ, ਜਾਂ ਜਿਹੜਾ ਧਰਮ ਨਾਲ ਪਿਆਰ ਕਰਨ ਵਾਲਾ। ਮੈਂ ਹਰ ਇੱਕ ਭੈਣ ਵੀਰ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਇਹ ਵਕਤ ਹੈ ਹੁਣ ਇਸ ਗੰਧਲਾਪਨ ਨੂੰ ਖਤਮ ਕਰਨ ਦੇ ਲਈ। ਜਿਹੜਾ ਸੰਘਰਸ਼ ਕੇਜਰੀਵਾਲ ਨੇ ਵਿੱਢਿਆ, ਉਹਦੇ ਤੋਂ ਲੋਕਾਂ ਨੂੰ ਆਸ ਬਹੁਤ ਵੱਡੀ ਹੈ, ਔਰ ਇਸ ਆਸ ਨੂੰ ਬੂਰ ਪਾਉਣ ਦੇ ਲਈ ਉਹਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ, ਔਰ ਵੱਧ ਤੋਂ ਵੱਧ ਮਦਦ ਕਰਕੇ ਲੋਟੂ ਟੋਲੇ ਨੂੰ ਇੱਥੋਂ ਚੱਲਦਾ ਕਰਨਾ ਚਾਹੀਦਾ ਹੈ। ਤੇ ਨਵੀਂ ਸਵੇਰ ਦੀ ਕਾਮਨਾ ਕਰਕੇ ਪੰਜਾਬ ਦੀ ਕਿਸਮਤ ਬਦਲਣ ਵਾਲੇ ਪਾਸੇ ਹਰ ਇੱਕ ਪੰਜਾਬੀ ਨੂੰ ਵੱਧ ਤੋਂ ਵੱਧ ਯੋਗਦਾਨ ਪਾ ਕੇ ਆਪਣੇ ਰਿਸ਼ਤੇਦਾਰਾਂ ਨੂੰ, ਭੈਣਾਂ ਭਰਾਵਾਂ ਨੂੰ ਮੋਟੀਵੇਟ ਕਰਕੇ ਕਹਿਣਾ ਚਾਹੀਦਾ ਕਿ ਇੱਕ ਵਾਰੀ ਇਹਨਾਂ ਨੂੰ ਪਰਖ ਕੇ ਜ਼ਰੂਰ ਵੇਖੋ। ਇਹ ਬਹੁਤ ਚੰਗੇ ਬਚਨ ਕਰ ਰਹੇ ਨੇ, ਬੜੇ ਚੰਗੇ ਪ੍ਰੋਮਿਸ ਕਰ ਰਹੇ ਨੇ। ਅੱਜ ਮੈਂ ਸਾਰਾ ਦਿਨ ਕੇਜਰੀਵਾਲ ਦੇ ਨਾਲ ਰਿਹਾ ਜੀ। ਉਹਨੇ ਰਾਤ ਹੀ ਮੈਨੂੰ ਬੁਲਾ ਲਿਆ ਸੀ ਤੇ ਮੈਂ ਉਹਦੇ ਨਾਲ 5-4 ਰੈਲੀਆਂ ਕਰਾ ਕੇ ਆਇਆ। ਮੈਨੂੰ ਉਹਨਾਂ ਨੇ ਕਿਹਾ ਮੇਰੇ ਨਾਲ ਰਹਿਣਾ। ਤੇ ਹਰ ਰੈਲੀ ਦੇ ਵਿੱਚ ਬਹੁਤ ਜਜ਼ਬਾਤੀ ਸਿੱਖਾਂ ਦਾ ਵੀ ਇਕੱਠ ਹੁੰਦਾ ਹੈ, ਬਾਕੀ ਵੀ ਸਾਰੇ ਹਰ ਵਰਗ ਦੇ ਲੋਕ ਆਉਂਦੇ ਨੇ। ਮੈਂ ਦੇਖ ਸਕਦਾ ਵੀ ਉਹਨਾਂ ਦੀਆਂ ਅੱਖਾਂ ਵਿੱਚ ਇੱਕ ਆਸ ਹੈ ਤੇ ਸਾਨੂੰ ਸ਼ਾਇਦ ਇਸ ਨਿਜਾਤ ਮਿਲੇਗੀ, ਇਸੇ ਜਿਹੜਾ ਮਾੜਾ ਐਡਮਿਨਿਸਟ੍ਰੇਸ਼ਨ ਹੈ ਤੋਂ ਨਿਜਾਤ ਮਿਲ ਸਕਦੀ ਹੈ। ਤੇ ਵਾਹਿਗੁਰੂ ਕਰੇ ਉਹਨਾਂ ਦੀ ਇਹ ਆਸ ਪੂਰੀ ਹੋਵੇ। ਮੈਂ ਆਪਣੇ ਸਾਰੇ ਵੀਰਾਂ ਭੈਣਾਂ ਨੂੰ ਜਿਹੜੇ ਪ੍ਰਦੇਸ਼ਾਂ ਵਿੱਚ ਬੈਠੇ ਆ ਪਰ ਦਰਦ ਪੰਜਾਬ ਦਾ ਜ਼ਰੂਰ ਰੱਖਦੇ ਆ, ਉਹਨਾਂ ਨੂੰ ਬੇਨਤੀ ਕਰਦਾ ਵੀ ਪੰਜਾਬ 'ਚ ਬੈਠੇ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ, ਮਾਂ ਬਾਪ ਨੂੰ, ਭੈਣਾਂ ਭਰਾਵਾਂ ਨੂੰ ਜ਼ਰੂਰ ਇਹ ਬੇਨਤੀ ਕਰੋ ਵੀ ਭਾਈ ਇਸ ਵਾਰੀ ਜ਼ਰੂਰ ਆਹ ਵਕਤ ਹੈ, ਇਸ ਵਕਤ ਨੂੰ ਹੱਥੋਂ ਖੁੰਝਣ ਨਾ ਦਿਓ। ਜੀ ਸੁਖਦੇਵ ਸਿੰਘ ਜੀ, ਬਹੁਤ ਬਹੁਤ ਤੁਹਾਡਾ ਅਸੀਂ ਧੰਨਵਾਦ ਕਰਦੇ ਹਾਂ। ਸਾਨੂੰ ਬਹੁਤ ਸਾਰੀਆਂ ਕਾਲਸ ਆ ਰਹੀਆਂ ਆ ਵੀ ਉਹ ਤੁਹਾਡੇ ਨਾਲ ਜਿਹੜੀ ਸਿੱਧੀ ਗੱਲਬਾਤ ਕਰਨਾ ਚਾਹੁੰਦੇ ਆ। ਮੈਨੂੰ ਪਤਾ ਹੈ ਜੀ ਤੁਸੀਂ ਗਾਂਹ ਕਿਤੇ ਜਾਣਾ ਆ ਅਤੇ ਮੈਂ ਤੁਹਾਨੂੰ ਫਿਰ ਮੈਂ ਜ਼ਰੂਰ ਬੇਨਤੀ ਕਰਦੇ ਹਾਂ ਅਸੀਂ ਸਾਰੇ ਸਰੋਤਿਆਂ ਦੇ ਵੱਲੋਂ ਵੀ ਤੁਸੀਂ ਜ਼ਰੂਰ ਕਿਸੇ ਦਿਨ ਖੁੱਲ੍ਹਾ ਸਮਾਂ ਕੱਢ ਕੇ ਆਓ ਤਾਂ ਜੋ ਬਹੁਤ ਸਾਰੇ ਜਿਹੜੇ ਵੀ ਸਵਾਲਾਂ ਦਾ ਜਵਾਬ ਦੇ ਸਕੋ। ਅਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਸੁਖਦੇਵ ਸਿੰਘ ਭੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਸਰੋਤਿਓ, ਆਪਣੀ ਜਿਹੜੀ ਅੱਜ ਜਿਹੜੀ ਇਹ ਛੋਟੀ ਜਿਹੀ ਗੱਲਬਾਤ ਆ ਆਪਾਂ ਸੁਖਦੇਵ ਸਿੰਘ
ਭੌਰ ਹੋਣਾ ਉਹਨਾਂ ਦੇ ਨਾਲ ਕਰ ਰਹੇ ਸੀਗੇ, ਜੋ ਕਿ SGPC ਦੇ ਜਿਹੜੇ ਜਨਰਲ ਸਕੱਤਰ ਵੀ ਰਹੇ ਨੇ। ਲੰਮਾ ਸਮਾਂ SGPC ਦੇ ਸੇਵਾਵਾਂ ਉਹਨਾਂ ਨੇ ਕੀਤੀਆਂ। ਸ਼੍ਰੋਮਣੀ ਅਕਾਲੀ ਦਲ ਜਿਹੜਾ ਪਹਿਲੋਂ ਬਾਦਲ ਬਣਨ ਤੋਂ ਪਹਿਲਾਂ ਉਸ ਦੇ ਵਿੱਚ ਵੀ ਜੁੜੇ ਰਹੇ, ਫਿਰ ਇਸ ਦੇ ਵਿੱਚ ਵੀ ਰਹੇ, ਅਤੇ ਤਕਰੀਬਨ ਜਿੱਦਾਂ ਇਹਨਾਂ ਨੇ ਦੱਸਿਆ ਅਕਤੂਬਰ 2015 ਤੋਂ ਇਹਨਾਂ ਨੇ ਸਾਰੇ ਹੀ ਜਿਹੜੇ ਆ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀਗਾ ਸ਼੍ਰੋਮਣੀ ਅਕਾਲੀ ਦਲ ਦੇ। ਅਤੇ ਕੱਲ੍ਹ ਇਹ ਜਿਹੜੇ ਆ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਜਿਹੜੀ ਆ ਆਮ ਆਦਮੀ ਪਾਰਟੀ ਉਸ ਦੇ ਵਿੱਚ ਆਪਣੇ ਸਮਰਥਕਾਂ ਦੇ ਨਾਲ ਜਿਹੜੇ ਆ ਉਹ ਸ਼ਾਮਲ ਹੋ ਚੁੱਕੇ ਨੇ। ਅਤੇ ਜਿੱਦਾਂ ਇਹ ਵਾਅਦਾ ਕਰਕੇ ਗਏ ਨੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਸਾਰਿਆਂ ਦੇ 20 ਸਵਾਲਾਂ ਦੇ ਜਵਾਬ ਦੇਣ ਦੇ ਲਈ ਉਹ ਜ਼ਰੂਰ ਆਉਣਗੇ।